सल्यूट ऑडियंस ਨੂੰ ਕਿ ਜਿਹੜੇ सुनने में पसंद करते हैं। ज़्यादा देर रोला नहीं बनना, चले जाना है सिर्फ एक नहीं आप सीटा छड़ के ना आइए प्लीज। सीटा फिर फोटो खिंचने सीटा छड़ के आवांगे सारे का मजा खराब हो जाना। ਅਸੀਂ ਐ ਵਿੱਚ ਦੀ ਲੱਗ ਜਾਣਾ ਸਾਰਿਆਂ ਨੂੰ ਟੁੱਟੇ ਬੁਲਾ ਕੇ, ਚਿੰਤਾ ਨਾ ਕਰੋ। ਸੋ ਮੈਂ ਸਿਰਫ ਇਹੀ ਦੱਸਣਾ ਸੀ ਅੱਜ ਕਿਉਂਕਿ ਅਸੀਂ ਬੜੀ ਰੀਝ ਨਾਲ ਫਿਲਮਾਂ ਬਣਾਈਆਂ ਨੇ। ਬੇਟਾ ਪਿੱਛੇ ਹੋ ਜਾਓ, ਅਲੀ ਇੱਧਰ ਆ ਜਾਓ ਤੁਸੀਂ ਥੋੜਾ ਜਿਹਾ। ਹਾਂਜੀ ਆਪਾਂ ਫੋਟੋਆਂ ਕੀ ਕਰ ਹੀ ਲਈਆਂ ਨੇ। ਅਸੀਂ ਫਿਲਮਾਂ ਰੋਜ਼ ਬਣਾਈ ਦੀਆਂ ਕਿਉਂ ਵੀ ਲੱਗਣੀਆਂ ਨੇ। ਅਸੀਂ ਬ੍ਰੈਡ ਐਂਡ ਬਟਰ ਜਿੱਦਾਂ ਤੁਸੀਂ ਆਪਣੇ ਪਰਿਵਾਰ ਲਈ ਰੋਜ਼ੀ ਰੋਟੀ ਕਮਾਉਂਦੇ ਹੋ, ਅਸੀਂ ਵੀ ਕਮਾਉਂਦੇ ਆ। ਅਸੀਂ ਉਹ ਕੰਮ ਕਰਨਾ ਹੈ। पर कोई फिल्म आउंदी असीं रूह तो बनाने कि पंजाबी सिनेमा, पंजाबी विरासत, पंजाबी घरां दीयां वैल्यूज़, पंजाब साडा, पंजाब की मिट्टी अपनी कीमत नूं बरकरार रखे। बिल्कुल जी, सब तो पहले तो मैं खुशी है कि अज फूल सिनेमा पटियाला आके, क्योंकि ये सिर्फ सिनेमा नहीं है, हैरिटेज प्रॉपर्टी है और ये पंजाब के कुछ गिने चुने ऐसे सिनेमे होंगे जिन्हां दी अपनी इस तरह की हैरिटेज वैल्यू भी है और विरासती शहर का विरासती सिनेमा है। और इत्थे लोगों ने जिस तरह अरदास को प्यार दिता, अरदास करा सारे लिए बहुत माण वाली गल है। जे बाकी फिल्मों की गल करिए, ठीक है असी कमर्शियल आर्टिस्ट हाँ, साडा काम है, असी हुण भी किसी ना किसी शूटिंग तो ही आए हैं। असी रोज़ एंटरटेनमेंट इंडस्ट्री काम करना। साडियां बहुत सारिया फिल्मां ऐसियां जिहड़ियां लोकां नूं सुकून दिंदियां, लोकां नूं खुशी दिंदियां, पर साडी अपनी भी पर्सनल जिंदगी है। ਉਹਦੇ 'ਚ ਕੋਈ ਕੰਮ ਐਸਾ ਹੁੰਦਾ ਜਿਹੜਾ ਸਾਨੂੰ ਵੀ ਸਕੂਨ ਦਿੰਦਾ, ਜਿਹੜਾ ਅਸੀਂ ਸਿਰਫ ਬ੍ਰੈਡ ਐਂਡ ਬਟਰ ਵਾਸਤੇ ਨਹੀਂ ਕਰਦੇ, ਘਰ 'ਚ ਰੋਟੀ ਲੈ ਕੇ ਜਾਣ ਲਈ ਜਾਂ ਘਰ ਦੇ ਖਰਚੇ ਚੱਕਣ ਲਈ ਨਹੀਂ ਕਰਦੇ। ਕੁਝ ਕੰਮ ਐਸੇ ਹੁੰਦੇ ਨੇ ਜਿਹਦੇ ਨਾਲ ਸਾਨੂੰ ਲੱਗਦਾ ਕਿ ਸਾਡੇ ਅੰਦਰ ਨੂੰ ਅੰਤਰੀ ਮਨ ਨੂੰ ਇੰਨੀ ਖੁਸ਼ੀ ਮਿਲੀ ਹੈ ਕਿ ਵਾਕਈ ਜ਼ਿੰਦਗੀ ਦੀ ਕੋਈ ਪ੍ਰਾਪਤੀ ਹੈ। ਤੁਹਾਡਾ ਹਰ ਕੰਮ ਤੁਹਾਡੀ ਪ੍ਰਾਪਤੀ ਨਹੀਂ ਹੁੰਦਾ, ਕੰਮ ਹੁੰਦਾ। ਅਰਦਾਸ ਕਰਨ ਜਾਂ ਪਹਿਲਾਂ ਜਦੋਂ ਮੈਂ ਅਰਦਾਸ ਫਿਲਮ ਕੀਤੀ ਸੀ, ਇਹ 2 ਵਾਰੀ ਜ਼ਿੰਦਗੀ 'ਚ ਐਸੀ ਫੀਲਿੰਗ ਆਈ ਹੈ ਮੈਨੂੰ कि जिवें मेरी रूह कितों इशनान करके आई है, कितों इन्ने चिरां दा मन दा बोझ, मन दी एक मन आत्मा ते एक जिहड़ी मैल भज दौड़ दी चढ़ी हुई है वो उतार के आए हैं, नरोए हो के बाहर निकले हैं। इस तरह की फीलिंग आई है। अरदास करना ने मैनूं लगदा है कि एक बहुत वड्डा मैजिक ये कीता है, इन्हें फैमिलीज़ इकट्ठियां कर दित्तियां। ये सालां बाद होएगा कि कोई दादे पोतरे तो लैके पिछली जनरेशन जिहड़ी 3 जनरेशनस इकट्ठियां फिल्म देखण आईयां होण जी। इट हैपन्स वेरी रेयर। ये नहीं हुंदा कि दादा ओदा मतलब बजुर्ग ओदा मुंडा ते अगों ओदे बच्चे 3 पीढ़ियां ਅਸੀਂ ਸਿਨੇਮਿਆਂ 'ਚ ਗਏ ਆ, ਅਸੀਂ ਲੋਕਾਂ ਨੂੰ ਮਿਲੇ, ਸਾਨੂੰ ਫੀਡਬੈਕ ਆਉਂਦਾ ਇੱਕ ਇੱਕ ਘਰ ਦੇ 12 14 ਜੀ 8 ਜੀ ਫਿਲਮ ਦੇਖਣ ਆਏ ਨੇ। ਇਹ ਮੇਰੇ ਖਿਆਲ ਨਾਲ ਜਿਹੜੀ ਚੀਜ਼ ਖਤਮ ਹੋ ਰਹੀ ਸੀ, ਇਹ ਵੀ ਸਿਨੇਮੇ ਦਾ ਇੱਕ ਕਲਚਰ ਸੀ। ਫੈਮਲੀਜ਼ ਦੇਖਣ ਆਉਂਦੀਆਂ ਸੀ ਇਕੱਠੀਆਂ। ਅੱਜ ਕੱਲ੍ਹ ਮੁੰਡਾ ਆਪਣੇ ਦੋਸਤਾਂ ਨਾਲ ਆ ਜਾਂਦਾ, ਕੁੜੀ ਆਪਣੀਆਂ ਸਹੇਲੀਆਂ ਨਾਲ ਆ ਜਾਂਦੀ ਹੈ, ਹਸਬੈਂਡ ਵਾਈਫ ਆਪਣੀ ਫਿਲਮ ਦੇਖ ਜਾਂਦੇ ਆ ਤੇ ਬਜ਼ੁਰਗਾਂ ਨੂੰ ਘਰੇ ਸਟੋਰੀ ਸੁਣਾ ਦਿੰਦੇ ਆ ਜਾ ਕੇ। ਤੇ ਫਿਲਮ ਜਦ ਅਮਿਤਾਭ ਬੱਚਨ ਆਉਂਦਾ ਫਿਰ ਉਹ ਚਲਾ ਜਾਂਦਾ, ਫਿਰ ਆਮਿਰ ਖਾਨ ਆ ਜਾਂਦਾ, ਜਾ ਕੇ ਇੰਨੇ 'ਚ ਬਜ਼ੁਰਗ ਖੁਸ਼ ਕਰ ਦਈਦੇ ਅਸੀਂ। ਇਹ ਪਹਿਲੀ ਵਾਰੀ ਹੋਇਆ ਕਿ ਇਸ ਤਰ੍ਹਾਂ ਪਰਿਵਾਰਾਂ ਦੇ ਪਰਿਵਾਰ ਆ ਕੇ। ਔਰ ਪੁਰੀ ਸਾਹਿਬ ਮੇਰੇ ਬੜੇ ਅੱਛੇ ਮਿੱਤਰ, ਉਹ ਦੱਸ ਰਹੇ ਸੀ ਕਿ ਜਦੋਂ ਫਿਲਮ ਦੇਖ ਕੇ ਲੋਕ ਬਾਹਰ ਨਿਕਲਦੇ ਸੀ ਤੇ ਹਰ ਏਜ ਗਰੁੱਪ ਦਾ ਬੰਦਾ ਗਿੱਲੀਆਂ ਅੱਖਾਂ ਨਾਲ, ਸਿੱਲੀਆਂ ਅੱਖਾਂ ਨਾਲ ਬਾਹਰ ਨਿਕਲ ਰਿਹਾ ਸੀ। ਕਿਸੇ ਨੂੰ ਅਫਸੋਸ ਦੇ ਅਥਰੂ ਸੀ ਵੀ ਜ਼ਿੰਦਗੀ 'ਚ ਕੀ ਕੁਝ ਮਿਸ ਕੀਤਾ, ਕਿਸੇ ਨੂੰ ਜ਼ਿੰਮੇਵਾਰੀ ਦੇ ਅਥਰੂ ਸੀ ਕਿ ਮੈਨੂੰ ਜ਼ਿੰਦਗੀ 'ਚ ਕੀ ਕਰਨਾ ਚਾਹੀਦਾ, ਔਰ ਕਿਸੇ ਦੇ ਮਨ 'ਚ ਅਥਰੂ, ਕਿਸੇ ਦੀਆਂ ਅੱਖਾਂ 'ਚ ਅਥਰੂ ਸੀਗੇ ਖੁਸ਼ੀ ਦੇ ਕੇ ਵਾਕਈ ਜੋ ਫਿਲਮ 'ਚ ਦੱਸਿਆ ਮੈਂ ਜ਼ਿੰਦਗੀ ਉਸ ਤਰ੍ਹਾਂ ਦੀ ਜੀ ਰਿਹਾ। ਅੱਜ ਫਿਲਮ ਨੇ ਪ੍ਰੋੜਤਾ ਕਰਤੀ, ਫਿਲਮ ਨੇ ਪ੍ਰਮਾਣਿਤ ਕਰਤਾ ਕਿ ਜ਼ਿੰਦਗੀ ਇਸੇ ਤਰ੍ਹਾਂ ਜੀਣੀ ਚਾਹੀਦੀ ਹੈ। ਸੋ ਹਰ ਬੰਦਾ ਕੁਛ ਨਾ ਕੁਛ ਫਿਲਮ 'ਚੋਂ ਲੈ ਕੇ ਆਇਆ। ਔਰ ਗਿੱਪੀ ਗਰੇਵਾਲ ਹੰਬਲ ਮੋਸ਼ਨ ਪਿਕਚਰ ਦੀ ਬਹੁਤ ਵੱਡੀ ਪ੍ਰਾਪਤੀ ਹੈ। ਗਿੱਪੀ ਦਾ ਕੱਦ ਮੈਨੂੰ ਲੱਗਦਾ 10 ਗੁਣਾ ਹੋਰ ਵੱਡਾ ਹੋ ਗਿਆ ਇਸ ਇੰਡਸਟਰੀ ਦੇ ਵਿੱਚ। ਔਰ ਬਹੁਤ ਸਾਰੇ ਕਲਾਕਾਰ ਐਸੇ ਜਿਹੜੇ ਕਰੈਕਟਰ ਰੋਲ ਕਰ ਕਰਕੇ ਬੜੇ ਸਾਲਾਂ ਤੋਂ ਇੱਕ ਪਹਿਚਾਨ ਲੱਭ ਰਹੇ ਸੀ ਆਪਣੀ। ਉਹ ਕਲਾਕਾਰ ਬਹੁਤ ਜ਼ਬਰਦਸਤ ਨੇ। ਉਹਨਾਂ ਦੇ ਵਿੱਚੋਂ ਮੈਂ ਜ਼ਿਕਰ ਕਰਾਂਗਾ ਭਾਜੀ ਮਲਕੀਤ ਸਿੰਘ ਰੌਣੀ, ਥੀਏਟਰ ਆਰਟਿਸਟ ਨੇ, ਜ਼ਿੰਦਗੀ ਥੀਏਟਰ ਨੂੰ ਦੇਤੀ, ਫਿਲਮਾਂ 'ਚ ਬੜੇ ਕੰਮ ਕੀਤੇ, ਪਰ ਕਰੈਕਟਰ ਐਕਟਰ ਨੂੰ ਆਪਣੀ ਪਹਿਚਾਨ ਬਣਾਉਣੀ ਬਹੁਤ ਔਖੀ ਹੁੰਦੀ ਹੈ। ਇਸ ਫਿਲਮ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਹਨਾਂ ਦਾ ਕਰੈਕਟਰ ਹਾਈਲਾਈਟ ਹੋਇਆ। ਗ੍ਰੈਂਡਫਾਦਰ ਦਾ ਪੋਤਰੇ ਨਾਲ ਜੋ ਕੈਮਿਸਟਰੀ ਇਹਨਾਂ ਦੇ ਪੋਤਰੇ ਦਾ ਰੋਲ ਕੀਤਾ ਗਿੱਪੀ ਗਰੇਵਾਲ ਦੇ ਬੇਟੇ ਛਿੰਦੇ ਗਰੇਵਾਲ ਨੇ, ਗੁਰਫਤਿਹ ਨਾਮ ਹੈ ਵੈਸੇ ਉਹਦਾ। ਸੋ ਇਹਨਾਂ ਦੀ ਕੈਮਿਸਟਰੀ, ਇਹਨਾਂ ਦਾ ਰਿਲੇਸ਼ਨਸ਼ਿਪ ਲੋਕਾਂ ਨੇ ਬਹੁਤ ਇੰਜੋਏ ਕੀਤਾ ਹੈ ਫਿਲਮ ਦੇ ਵਿੱਚ। ਤੇ ਸਰਦਾਰ ਸੋਹੀ ਹੁਣੀ ਪਟਿਆਲਾ ਦੇ ਹੀ ਨੇ, ਉਹਨਾਂ ਨੂੰ ਲੋਕਾਂ ਨੇ ਬਹੁਤ ਇੰਜੋਏ ਕੀਤਾ। ਬਹੁਤ ਸਾਰੇ ਕਰੈਕਟਰ ਐਕਟਰ ਐਸੇ ਨੇ ਜਿਹੜੇ ਐਲਕੀ ਇਸ ਫਿਲਮ 'ਚ ਉੱਭਰ ਕੇ ਸਾਹਮਣੇ ਆਏ। ਫਿਲਮ ਦਾ ਕੋਈ ਯਾਦਗਾਰ ਲਮਹਾ ਜਿਹੜਾ ਤੁਹਾਡੇ ਤੋਂ ਭੁੱਲ ਨਾ ਸਕੋ? ਅਸੀਂ ਜ਼ਿੰਦਗੀ 'ਚ ਨਾ ਜਿਸ ਐਟਮੋਸਫੀਅਰ 'ਚ, ਜਿੱਦਾਂ ਦੇ ਕਲਾਈਮੇਟ 'ਚ ਅਸੀਂ ਜੰਮੇ ਪਲੇ ਹਾਂ,
ਅਸੀਂ ਉਸ ਕਲਾਈਮੇਟ 'ਚ ਕਦੇ ਇਸ ਤਰ੍ਹਾਂ ਦਾ ਟੈਂਪਰੇਚਰ ਸੁਣਿਆ ਹੀ ਨਹੀਂ ਜ਼ਿੰਦਗੀ 'ਚ। ਇੱਥੇ ਕਦੇ ਖਬਰ ਆ ਜਾਂਦੀ ਨਾ ਵੀ ਅੰਮ੍ਰਿਤਸਰ 2 ਰਹਿ ਗਿਆ, ਟੈਂਪਰੇਚਰ 2 ਹੋ ਗਿਆ ਤੇ ਸਾਡੀ ਜਾਨ ਨਿਕਲ ਜਾਂਦੀ ਹੈ ਵੀ ਇੰਨਾ ਘਟ ਗਿਆ। 0 ਡਿਗਰੀ ਤੇ ਪਾਣੀ ਜੰਮ ਜਾਂਦਾ ਔਰ ਅਸੀਂ ਫਰੀਜ਼ਰ ਦੇ ਵਿੱਚ ਜਿੱਥੇ ਸਬਜ਼ੀਆਂ ਮਟਰ ਮੁਟਰ ਜੇ ਰੱਖੇ ਹੁੰਦੇ ਨਾ ਸੁੱਕਣ ਨਾ ਕਦੀ, ਉਹ -4 ਹੁੰਦਾ। ਅਸੀਂ -22 ਚ ਸ਼ੂਟਿੰਗ ਕੀਤੀ ਔਰ ਵਿੰਡ ਚਿਲ ਦੇ ਨਾਲੋਂ -30 ਡਿਗਰੀ ਸੀ। ਮੈਨੂੰ ਯਾਦ ਹੈ ਇੱਕ ਭਾਜੀ ਦੇ ਕੋਈ ਸੀਨ ਸੀ ਅਥਰੂ ਵਾਲਾ, ਰੋਣ ਰਾਣ ਦਾ ਸੀਨ ਸੀ। ਉਹ ਜਦੋਂ ਹੀ ਅਥਰੂ ਆਉਂਦੇ ਤੇ ਇੱਥੇ ਜਾ ਕੇ ਜੰਮ ਜਾਂਦੇ, ਤੁਹਾਨੂੰ ਤੋੜ ਕੇ ਲਾਉਣੇ ਪੈਂਦੇ। ਅੱਛਾ। ਤੇ ਇਸ ਤਰ੍ਹਾਂ ਅਸੀਂ ਪਿਕਨਿਕ ਵਾਲਾ ਸੀਨ ਸੀ, ਉਹਦੇ ਚ ਪਾਣੀ ਦੀਆਂ ਬੋਤਲਾਂ ਅੱਗੇ ਰੱਖੀਆਂ, ਉਹ ਜਿੱਦਾਂ ਹੀ ਹੀਟਰ ਦੇ ਅੱਗੋਂ ਚੱਕ ਕੇ ਲਿਆਈ ਦੀਆਂ ਸੀ, ਲਿਆ ਕੇ ਸਾਹਮਣੇ ਰੱਖੀ ਦੀਆਂ ਸੀ। ਉਹ ਸੀਨ ਸ਼ਾਟ ਪੂਰਾ ਨੇ ਬੋਤਲ ਜੰਮ ਕੇ ਡਿੱਗ ਪੈਂਦੀ ਸੀ। ਸੋ ਇਹੋ ਜਿਹੇ ਕਲਾਈਮੇਟ 'ਚ, ਇਹੋ ਜਿਹੇ ਵੈਦਰ 'ਚ ਅਸੀਂ ਕਦੇ ਸ਼ੂਟ ਨਹੀਂ ਸੀ ਕੀਤਾ। ਸੋ ਦਿਸ ਵਾਸ ਆਵਰ ਫਸਟ ਟਾਈਮ ਕਿ ਅਸੀਂ ਇਸ ਤਰ੍ਹਾਂ ਦੇ ਵੈਦਰ 'ਚ ਸ਼ੂਟ ਕੀਤਾ। ਭਾਜੀ ਪਹਿਲਾਂ ਜਿਵੇਂ ਫਾਈਟਿੰਗ ਫਿਲਮਸ ਆ ਰਹੀਆਂ ਸੀ, ਫਿਰ ਵਿੱਚ ਕਾਮੇਡੀ ਦਾ ਟ੍ਰੈਂਡ ਚੱਲਿਆ, ਲਵ ਅਫੇਅਰਸ ਤੇ ਫਿਲਮਾਂ ਚੱਲੀਆਂ। ਇਹ ਉਹਨਾਂ ਦੇ ਇੱਕ ਆਪੋਜ਼ਿਟ, ਬਿਲਕੁਲ ਇੱਕ ਨਵੀਂ ਡਾਇਰੈਕਸ਼ਨ ਦੇਣ ਲਈ ਇੱਕ ਜਿਹੜੀ ਫੈਮਿਲੀ ਫਿਲਮ ਸੀਗੀ, ਉਸ ਪਿੱਛੇ ਤੁਹਾਡੀ ਕੀ ਸੋਚ ਹੈ ਵੀ ਕਿ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਭਾਜੀ ਮੇਰੀ ਸੋਚ ਹੀ ਇਹ ਜੀ, ਮੈਂ ਤਾਂ ਕਹਿੰਦਾ ਜੀ ਫੈਮਿਲੀ ਓਰੀਐਂਟਡ ਸਿਨੇਮਾ ਜ਼ਰੂਰ ਚੱਲਣਾ ਚਾਹੀਦਾ, ਨਹੀਂ ਮਰਨਾ ਚਾਹੀਦਾ। ਤੁਸੀਂ ਦੇਖੋ ਮੇਰੀ ਫਿਲਮ ਇਸ ਤੋਂ ਪਹਿਲਾਂ ਸਨ ਆਫ ਮਨਜੀਤ ਸਿੰਘ ਆਈ ਸੀ, ਉਸ ਤੋਂ ਪਹਿਲਾਂ ਸਾਡੀ ਅਰਦਾਸ ਆਈ ਸੀ, ਵਿੱਚ ਇਹ ਫਿਲਮ ਇੱਕ ਸਾਡੀ ਆਈ ਸੀ ਦਾਣਾ ਪਾਣੀ, ਹੈ ਨਾ ਜੀ। ਤੇ ਹੁਣ ਅਸੀਂ ਵਿੱਚ ਇੱਦਾਂ ਦੀ ਫਿਲਮਾਂ ਕਰਦੇ ਰਹਿੰਦੇ ਹਾਂ ਕਿ ਫੈਮਿਲੀ ਓਰੀਐਂਟਡ ਸਿਨੇਮਾ ਜਿਹੜਾ ਬਣਦਾ ਰਹੇ, ਚੱਲਦਾ ਰਹੇ। ਕਾਮੇਡੀ ਫਿਲਮਾਂ ਵੀ ਅਸੀਂ ਟ੍ਰੈਂਡ ਚਲਾਇਆ ਸੀ, ਕੈਰੀਅਨ ਜੱਟਾ ਦੇ ਨਾਲ ਗਾਹ ਪਿਆ ਸੀ ਪੂਰੇ ਪਾਸੇ। ਉਸ ਤੋਂ ਪਹਿਲਾਂ ਮਾਂਜੀ ਦੇ ਨਾਲ ਅਸੀਂ ਨਵਾਂ ਸਿਨੇਮਾ ਚਲਾਇਆ ਸੀ, ਪਹਿਲੀ ਫਿਲਮ ਮੇਰੀ ਸੀ। ਹਰਭਜਨ ਮਾਨ ਉਹਨਾਂ ਦੀ ਵੀ ਪਹਿਲੀ ਸੀ, ਮਾਂਜੀ ਨੇ ਵੀ ਪਹਿਲੀ ਫਿਲਮ ਬਣਾਈ ਸੀ, ਜੀ ਆਇਆਂ ਨੂੰ। ਸੋ ਟ੍ਰੈਂਡ ਸੈੱਟ ਕਰਨਾ ਚੰਗੀ ਗੱਲ ਹੈ, ਪਰ ਜਿਹੜਾ ਸਿਨੇਮੇ ਦੀ ਆਪਣੀ ਇੱਕ ਵੈਲਿਊ ਹੈ, ਸਿਨੇਮੇ ਦਾ ਆਪਣਾ ਇੱਕ ਕਲਚਰ ਹੈ, ਉਹ ਨਹੀਂ ਮਰਨਾ ਚਾਹੀਦਾ। ਸੋ ਅਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ। ਫਿਊਚਰ 'ਚ ਵੀ ਕੋਈ ਇਸ ਤਰ੍ਹਾਂ ਦੀ ਫਿਲਮ ਪਲਾਨ ਹੋ ਰਹੀ ਹੈ ਜਾਂ ਕਰ ਰਹੇ ਹੋ? ਦੇਖੋ ਅਸੀਂ ਅਰਦਾਸ ਬਣਾਈ ਸੀ ਤੇ ਅਰਦਾਸ ਕਰਾਂ ਸਾਡੇ ਤੋਂ ਲੋਕਾਂ ਨੇ ਬਣਵਾਈ, ਕਹਿ ਕੇ ਕਿ ਬਣਾਓ ਦਾ ਸੀਕਵਲ ਕਿਉਂ ਨਹੀਂ ਬਣਾਉਂਦੇ ਪਏ। ਤਾਂ ਮੈਨੂੰ ਲੱਗਦਾ ਜੋ ਅਸੀਂ ਹੁਣ ਬਣਾ ਬੈਠੇ ਹਾਂ, ਤੋਂ ਬਾਅਦ ਤੇ ਲੋਕਾਂ ਨੇ ਬਹੁਤ ਬਣਵਾਉਣੀਆਂ। ਅੱਛਾ ਪਿੱਛੇ ਜੇ ਘੁੱਗੀ ਦੀ ਪ੍ਰਵਾਹ ਕੁਝ ਸੁਸਤ ਹੋ ਗਈ ਸੀ ਰਾਜਨੀਤੀ ਵਿੱਚ ਆਉਣ ਕਾਰਨ, ਤੁਸੀਂ ਮੇਰਾ ਖਿਆਲ ਕਿਤੇ ਨਾ ਕਿਤੇ ਉੱਥੇ ਇਹ ਸਮਝ ਰਹੇ ਸੀ ਕਿ ਇਹ ਮੇਰੇ ਲਈ ਚੀਜ਼ ਨਹੀਂ ਬਣੀ। ਨਹੀਂ ਦੇਖੋ ਪ੍ਰਵਾਸ ਸੁਸਤ ਨਹੀਂ, ਉਹ ਜ਼ਿਆਦਾ ਚੁਸਤ ਹੋ ਗਈ ਸੀ, ਸਗੋਂ ਉਹ ਹੋਰ ਕਿਸੇ ਅੰਬਰ 'ਚ ਪਹੁੰਚ ਗਈ ਸੀ। ਅਸਮਾਨ ਹੀ ਚੇਂਜ ਹੋ ਗਿਆ ਸੀ, ਕਿਸੇ ਹੋਰ ਥਾਂ ਤੇ ਲੈਂਡ ਕਰ ਗਏ ਸੀ। ਬਟ ਉਹ ਵੀ ਬੜੀ ਓਨੈਸਟ ਇੱਕ ਸੋਚ ਹੈਗੀ ਸੀ, ਅਜੇ ਵੀ ਸੋਚ ਤਾਂ ਹੈਗੀ ਇੱਕ ਪੰਜਾਬ ਲਈ ਕੁਝ ਹੋਣਾ ਚਾਹੀਦਾ, ਪਰ ਉਹ ਮਨ 'ਚ ਪ੍ਰੋਪਰ ਨਹੀਂ ਸੀਗਾ। ਮੈਂ ਜਾ ਕੇ ਦੇਖਿਆ ਕਿ ਉਹ ਜਿਹੜਾ ਰਾਈਟ ਪਲੇਟਫਾਰਮ ਨਹੀਂ ਹੈ। ਤੁਸੀਂ ਅਗਰ ਉੱਥੇ ਜਾ ਕੇ ਕੁਝ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਹੋ ਤੇ ਉੱਥੇ ਉਹ ਫੀਲ ਹੀ ਹੈ ਨਹੀਂ ਪੰਜਾਬ ਦੇ ਭਲੇ ਵਾਲਾ। ਸੋ ਮੈਂ ਫਿਰ ਸਮਝ ਗਿਆ ਸੀ ਕਿ ਨਹੀਂ, ਦੈਟ ਵਾਸ ਰੋਂਗ। ਮੇਰੇ ਲਈ ਤਾਂ ਮੈਂ ਜਿੱਦਾਂ ਇੰਡਸਟਰੀ ਛੱਡ ਕੇ ਚਲਾ ਗਿਆ ਸੀ, ਮੈਂ 1 ਸਾਲ ਫਿਲਮ ਹੀ ਕੋਈ ਨਹੀਂ ਕੀਤੀ, ਸਾਲ ਸਵਾ ਸਾਲ। ਉਦੋਂ ਮੈਂ 14 ਫਿਲਮਾਂ ਉਸ ਸਾਲ ਵੀ ਕੀਤੀਆਂ ਸੀ ਜਦੋਂ ਛੱਡੀਆਂ ਸੀ ਫਿਲਮਾਂ, ਤੇ ਜਦੋਂ ਛੱਡ ਕੇ ਵਾਪਸ ਆਇਆ ਉਸ ਤੋਂ ਬਾਅਦ ਵੀ ਮੈਂ 30-35 ਫਿਲਮਾਂ, ਮਤਲਬ 12-14 ਰਿਲੀਜ਼ ਹੋ ਚੁੱਕੀਆਂ, 8-10 ਦੀ ਸ਼ੂਟਿੰਗ ਹੋ ਚੁੱਕੀ ਹੈ, 3-4 ਦੀ ਚੱਲ ਰਹੀ ਹੈ। ਮਤਲਬ ਫਲਾਈਟ ਠੀਕ ਸੀ, ਹਮਸਫਰ ਕੁਝ ਗਲਤ ਮਿਲ ਹਾਂ, ਨਾਲ ਦੇ ਪੈਸੇਂਜਰ ਜਿਹੜੇ ਸੀ ਕਹਿੰਦੇ ਚੰਦਰਾ ਗਵਾਂਢ ਨਾ ਹੋਵੇ ਤੇ ਲਾਈ ਲੱਗ ਨਾ ਹੋਵੇ ਘਰ ਵਾਲਾ, ਤੇ ਉੱਥੇ ਗਵਾਂਢੀ ਚੰਗੇ ਨਹੀਂ ਮਿਲੇ। ਭਾਜੀ ਤੁਹਾਡੇ ਘਰਦਿਆਂ ਨੇ ਕਿਵੇਂ ਮਹਿਸੂਸ ਕੀਤਾ ਫਿਲਮ ਦੇਖ ਕੇ? ਮੇਰੇ ਘਰਦਿਆਂ ਨੇ ਸੱਚ ਦੱਸਾਂ ਜੀ ਤੇ ਮੇਰੀ ਮਾਤਾ ਨੇ ਤਾਂ ਅਜੇ ਤੱਕ ਦੇਖੀ ਨਹੀਂ ਜੀ, ਕੋਈ ਗਲਤ ਮਲਤ ਜੇ ਸੀਨ ਹੈ ਮੇਰੇ ਫਿਲਮ ਦੇ ਵਿੱਚ। ਮਾਤਾ ਕਹਿੰਦੀ ਮੈਂ ਤਾਂ ਨਹੀਂ ਦੇਖਦੀ ਹੈ ਜੀ ਫਿਲਮ। ਤੇ ਡੈਡੀ ਕੱਲ ਦੇਖ ਕੇ ਆਏ ਨੇ ਜੀ, ਤੇ ਕੱਲ ਡੈਡੀ ਨੇ ਪਹਿਲੀ ਵਾਰੀ ਕਿਹਾ ਕਿ ਬੇਟਾ, ਮੈਨੂੰ ਡੈਡੀ ਦਾ ਡਾਇਲੌਗ ਬੜਾ ਵਧੀਆ ਲੱਗਾ, ਕਹਿੰਦੇ ਯਾਰ ਫਿਲਮ ਦੇਖਦੇ ਮੈਂ 3-4 ਵਾਰੀ ਮੈਨੂੰ ਖਿਆਲ ਆਇਆ, ਮੈਂ ਕੀ ਕਹਿੰਦੇ ਮੈਂ ਸੱਚੀ ਇਹ ਮੇਰਾ ਹੀ ਮੁੰਡਾ ਹੈ। ਤੇ ਮਤਲਬ ਡੈਡੀ ਵੱਲੋਂ ਇਦਾਂ ਦਾ ਇੱਕ ਸਰਟੀਫਿਕੇਸ਼ਨ ਮਿਲਣੀ ਬੜੀ ਵੱਡੀ ਗੱਲ ਹੈ। ਔਰ ਮੇਰੇ ਬ੍ਰਦਰਸ, ਮੇਰੀ ਵਾਈਫ, ਬੱਚੇ ਤੇ ਬੜੀਆਂ ਫਿਲਮਾਂ ਅੱਗੇ ਕੀਤੀਆਂ ਕਿ ਐਤਕੀ ਪਹਿਲੀ ਫਿਲਮ ਸੀ ਜਿਹਦੇ ਵਿੱਚ ਮੇਰੇ ਬੇਟੇ ਨੇ ਫਿਲਮ ਤੋਂ ਬਾਅਦ ਮੈਨੂੰ ਲੱਭ ਕੇ, ਮੈਂ ਕਿੱਥੇ ਬੈਠਾ ਕਿਉਂਕਿ ਸਟਾਰ ਕਾਸਟ ਵੱਖਰੀ ਬੈਠੀ ਸੀ, ਮੇਰੀ ਫੈਮਿਲੀ ਥੋੜਾ ਡਿਸਟੈਂਸ ਤੇ ਬੈਠੀ ਸੀ, ਵਾਈਫ ਨਾਲ ਹੀ ਸੀ, ਬੱਚੇ ਦੂਰ ਬੈਠੇ ਸੀ। ਮੇਰੇ ਬੇਟੇ ਨੇ ਲੱਭ ਕੇ ਆ ਕੇ ਮੈਨੂੰ ਹੱਗ ਕੀਤਾ, ਕਹਿੰਦਾ ਪ੍ਰਾਊਡ ਆਫ ਯੂ ਡੈਡ। ਤਾਂ ਬੱਚੇ ਪਸੰਦ ਕਰਨ, ਵਾਈਫ ਨੇ ਬਹੁਤ ਪਿਆਰ ਨਾਲ ਕਿਹਾ ਕਿ ਮੈਨੂੰ ਮਾਣ ਹੈ ਕਿ ਤੁਸੀਂ ਇਹ ਰੋਲ ਕੀਤਾ ਫਿਲਮ ਦੇ ਵਿੱਚ। ਅੱਛੀ ਫਿਲਮ। ਹਾਂਜੀ, ਤੇ ਇਹ ਪਰਿਵਾਰ ਚੋਂ ਤੁਹਾਨੂੰ ਐਪਰੀਸੀਏਸ਼ਨ ਮਿਲੇ ਜੀ ਜੀ, ਤੇ ਉਹ ਬੜੀ ਵੱਡੀ ਗੱਲ ਲੱਗਦੀ, ਕਿਉਂਕਿ ਪਰਿਵਾਰ ਦੇ ਨਾਲ ਤੁਸੀਂ ਰੋਜ਼ ਹੀ ਰਹਿੰਦੇ ਹੋ, ਆਡੀਅנס ਤਾਂ ਤੁਹਾਨੂੰ ਐਪਰੀਸੀਏਸ਼ਨ ਦਿੰਦੀ ਹੈ ਜੀ। ਸਰ ਗਿੱਪੀ ਗਰੇਵਾਲ ਜੀ ਦੀ ਇਦਾਂ ਦੀ ਇਨਸਪੀਰੇਸ਼ਨ ਕਨਸੈਪਟ ਕਿਉਂ ਲੈ ਕੇ ਆਉਂਦੇ ਨੇ, ਬਾਕੀ ਡਾਇਰੈਕਟਰਸ ਕਿਉਂ? ਮੈਨੂੰ ਲੱਗਦਾ ਕਿ ਗਿੱਪੀ ਦੀ ਇੱਕ ਚੰਗੀ ਚੀਜ਼ ਹੈ ਕਿ ਥੋੜਾ ਜਿਹਾ ਖੁਦ ਵੀ ਫੈਮਿਲੀ ਓਰੀਐਂਟਡ ਆਦਮੀ ਹੈ। ਤੁਸੀਂ ਦੇਖੋ ਬਹੁਤ ਸਾਰੇ ਆਰਟਿਸਟ ਲੋਕ ਐਸੇ ਨੇ ਜਿਹੜੇ ਆਪਣੀ ਫੈਮਿਲੀ ਵੀ ਨਹੀਂ ਡਿਸਕਲੋਜ਼ ਕਰਦੇ, ਉਹ ਆਪਣੀ ਫੈਮਿਲੀ ਬਾਰੇ ਨਹੀਂ ਦੱਸਦੇ, ਤੇ ਫੈਮਿਲੀ ਓਰੀਐਂਟਡ ਸਿਨੇਮਾ ਤਾਂ ਸ਼ਾਇਦ ਉਹਨਾਂ ਦੇ ਧਿਆਨ 'ਚ ਨਹੀਂ ਆਉਂਦਾ, ਸਬਜੈਕਟ ਤੋਂ ਬਾਹਰ। ਹਾਂ, ਤੇ ਗਿੱਪੀ ਕਿਉਂਕਿ ਆਪਣੀ ਫੈਮਿਲੀ ਨੂੰ ਪਿਆਰ ਕਰਦਾ
ਉਹਦੇ ਕਰਕੇ ਉਹਦੀ ਐਕਸਟੈਂਡਡ ਫੈਮਿਲੀ ਵੀ ਬੜੀ ਵੱਡੀ ਹੈ, ਜਿਹਦੇ ਚ ਅਸੀਂ ਵੀ ਆਉਂਦੇ ਹਾਂ ਸਾਰੇ। ਐਕਸਟੈਂਡਡ ਫੈਮਿਲੀ ਮੀਨਸ ਤੁਹਾਡੇ ਦੋਸਤ, ਤੁਹਾਡੇ ਰਿਸ਼ਤੇਦਾਰ ਇਦਾਂ ਦੇ, ਉਹਦੀ ਐਸੋਸੀਏਸ਼ਨ ਬਹੁਤ ਅੱਛੀ ਹੈ। ਉਹ ਜਿਹਨੂੰ ਕੋਲ ਫੈਮਿਲੀ ਦੇ ਜਾਂ ਐਕਸਟੈਂਡਡ ਫੈਮਿਲੀ ਦੇ ਜਾਂ ਵੈਲਿਊਜ਼ ਜਿਹਦੇ ਕੋਲ ਹੈਗੀਆਂ ਨੇ, ਉਹੀ ਇਸ ਤਰ੍ਹਾਂ ਦਾ ਸਿਨੇਮਾ ਸੋਚ ਸਕਦਾ ਹੈ। ਮੇਰੇ ਖਿਆਲ ਨਾਲ ਦੈਟ ਇਜ਼ ਦਾ ਰੀਜ਼ਨ। ਤੁਹਾਨੂੰ ਲੱਗਦਾ ਅਰਦਾਸ ਕਰਨ ਤੋਂ ਬਾਅਦ ਬਾਕੀ ਡਾਇਰੈਕਟਰ ਵੀ ਸੋਚਣਗੇ ਕਿ ਇਦਾਂ ਦੀ ਫਿਲਮਾਂ ਬਣਾਈਏ? ਡਾਇਰੈਕਟਰ ਵੀ, ਪ੍ਰੋਡਿਊਸਰ ਵੀ ਜ਼ਰੂਰ ਸੋਚਣਗੇ ਜੀ, ਔਰ ਸੋਚਣਾ ਚਾਹੀਦਾ। ਅਸੀਂ ਤੇ ਚਾਹੁੰਦੇ ਹਾਂ ਕਿ ਟ੍ਰੈਂਡ ਸੈੱਟ ਹੋਵੇ, ਇੱਕ ਪੈਰਲਲ ਸਿਨੇਮਾ ਚੱਲਦਾ ਰਹੇ। ਕਾਮੇਡੀ ਫਿਲਮਾਂ ਅਸੀਂ ਕਰੀ ਜਾਣੀਆਂ, ਅਸੀਂ ਹੋਰ ਵੀ ਬਣਾਉਣੀਆਂ, ਅੱਗੋਂ ਵੀ ਬਣ ਰਹੀਆਂ, ਆ ਵੀ ਰਹੀਆਂ ਨੇ ਸਾਡੀਆਂ, ਬਟ ਪੈਰਲਲ ਸਿਨੇਮਾ ਨਾਲ ਨਾਲ ਚੱਲਦਾ ਰਹੇਗਾ ਤੇ ਸਿਨੇਮੇ ਦੀ ਵੈਲਿਊ ਬਣੀ ਰਹੇਗੀ। ਸਿਨੇਮਾ ਸਿਰਫ ਹੁਣ ਦੇਖੋ, ਸੌਰੀ ਟੂ ਸੇ, ਵਿੱਚ ਜੇ ਸਿਨੇਮਾ ਸਿਰਫ ਇਦਾਂ ਦਾ ਆ ਚੱਲਿਆ ਸੀ, ਬਚ ਗਿਆ, ਕਿ ਜਿਹੜਾ ਸਿਰਫ ਲੱਗਦਾ ਸੀ ਕਿ ਸਿਰਫ ਬੰਕਰਸ ਦਾ ਸਿਨੇਮਾ, ਜਿਹੜੇ ਕਾਲਜ ਬੰਕ ਕਰਕੇ ਫਿਲਮ ਦੇਖਣ ਆਉਂਦੇ ਨੇ। ਬਿਲਕੁਲ ਫੈਮਿਲੀਜ਼ ਨੂੰ ਲੱਗਦਾ ਸਾਡਾ ਸਿਨੇਮਾ ਨਹੀਂ ਹੈਗਾ, ਅਸੀਂ ਕੀ ਲੈਣ ਜਾਣਾ ਸਿਨੇਮੇ। ਬਿਲਕੁਲ ਲੋਕਾਂ ਨੂੰ ਇੱਕ ਮੁੰਡੇ ਕੁੜੀਆਂ ਦਾ ਸਿਨੇਮਾ ਬਣ ਚੱਲਿਆ ਸੀ, ਔਰ ਸਿਰਫ ਇੱਕ ਵਿੱਚ ਤਾਂ ਲੋਫਰ ਕਲਾਸ ਵੀ ਆ ਗਈ ਸੀ, ਜਿਹੜੇ ਸਿਰਫ ਚੀਕਾਂ ਮਾਰਨ ਤੇ ਸੀਟਾਂ ਤੇ ਚੜ੍ਹ ਕੇ ਨੱਚਣ ਆਉਂਦੇ ਨੇ ਜੀ। ਉਹਨਾਂ ਦਾ ਸਿਨੇਮਾ ਬਣ ਚੱਲਿਆ ਸੀ, ਹਾਈਜੈਕ ਹੋ ਚੱਲਿਆ ਸੀ ਸਿਨੇਮਾ। ਪਰ ਫਿਰ ਕੁਝ ਅੱਛੇ ਸਬਜੈਕਟਸ, ਅੱਛੀਆਂ ਫਿਲਮਾਂ ਨੇ ਜਿਨ੍ਹਾਂ ਨੇ ਸਿਨੇਮਾ ਹਾਈਜੈਕ ਹੋਣ ਤੋਂ ਬਚਾਇਆ। ਸਰ, ਜਦੋਂ ਮੈਂ ਪਬਲਿਕ ਰਿਵਿਊ ਲੈ ਰਹੀ ਸੀ, ਜੋ ਅਰਦਾਸ ਬਣਾਈ ਸੀ, ਤੇ ਸਭ ਤੋਂ ਜ਼ਿਆਦਾ ਕਰੈਕਟਰ ਤੁਹਾਡਾ ਪਸੰਦ ਕੀਤਾ ਗਿਆ ਸੀ, ਤੇ ਇਹ ਕਰੈਕਟਰ ਨਿਭਾਉਣ 'ਚ ਤੁਹਾਨੂੰ ਕਿੰਨੀ ਮੁਸ਼ਕਿਲ ਆਈ? ਬਿਲਕੁਲ ਮੁਸ਼ਕਿਲ ਆਈ ਜੀ ਮੈਨੂੰ, ਕਿਉਂਕਿ ਮੈਂ ਮਾਈਂਡਸੈਟ ਸੀ ਮੇਰਾ ਗੁਰਮੁਖ ਸਿੰਘ ਵਾਲਾ, ਪਿਛਲੀ ਫਿਲਮ ਵਾਲਾ। ਬੜਾ ਸਾਊ ਜਿਹਾ, ਦਾਨਾ ਜਿਹਾ, ਠੰਡਾ ਜਿਹਾ ਕਰੈਕਟਰ ਸੀ, ਤੇ ਮੈਂ ਕਿਉਂਕਿ ਪੌਣੇ 3 ਸਾਲ ਤਾਂ ਉਸੇ ਕਰੈਕਟਰ ਤੇ ਸੋਚਦੇ ਰਿਹਾ ਵੀ ਜਦੋਂ ਸੀਕੁਅਲ ਬਣਾਵਾਂਗੇ ਤੇ ਕੀ ਹੋਏਗਾ। ਉਹ ਗਿੱਪੀ ਨੇ ਜਿੱਦਾਂ ਦਾ ਕਨਸੈਪਟ ਬਣਾ ਲਿਆ, ਰਾਣਾ ਰਣਬੀਰ ਨੇ ਜਿੱਦਾਂ ਦੇ ਡਾਇਲੋਗ ਲਿਖ ਲਏ, ਤੇ ਉਹ ਫਿਰ ਮੈਂ ਕੈਨੇਡਾ ਜਾ ਕੇ ਮੈਨੂੰ ਝਟਕਾ ਲੱਗਾ ਜਦੋਂ ਮੈਂ ਉਤਰਿਆ, ਤੇ ਉਹਨਾਂ ਨੇ ਮੈਨੂੰ ਕਰੈਕਟਰ ਦਾ ਮੂਡ ਦੱਸਿਆ ਕਿ ਕਰੈਕਟਰ ਇਸ ਮੂਡ ਦਾ ਡਿਵੈਲਪ ਹੋਇਆ ਤੁਹਾਡਾ। ਉਹ ਮੇਰੇ ਲਈ, ਕਿਉਂਕਿ ਪਹਿਲੇ ਸ਼ੈਲ ਚੋਂ ਨਿਕਲਣਾ, ਦੂਜੇ ਸ਼ੈਲ 'ਚ ਐਂਟਰ ਕਰਨਾ ਇਹ ਕਲਾਕਾਰ ਦੀ ਨਿਸ਼ਾਨੀ ਹੈ, ਬੜਾ ਔਖਾ ਹੁੰਦਾ ਜੀ। ਪਰ ਮੂਡ ਚੇਂਜ ਕਰਨਾ, ਹਾਂ ਬਿਲਕੁਲ ਸਰ, ਮੂਡ ਨਹੀਂ ਮੋਡ, ਉਸ ਮੋਡ ਤੇ ਲੱਗਣਾ ਬੜਾ ਔਖਾ, ਕਿਉਂਕਿ ਮੂਡ ਸਵਿੰਗਸ ਹੁੰਦੇ ਰਹਿੰਦੇ ਨੇ, ਮੋਡ ਸੈੱਟ ਹੋ ਜਾਂਦਾ ਜੀ। ਮੈਂ ਉਸ ਮੋਡ ਤੇ ਲੱਗਣਾ ਬੜਾ ਔਖਾ ਸੀ ਜੀ। ਪਰ ਉਹ ਮੈਂ ਪਹਿਲਾ ਸੀਨ ਜਦੋਂ ਕੀਤਾ, ਮੇਰਾ ਫਸਟ ਸੀਨ ਫਿਲਮ ਦੇ ਵਿੱਚ ਜਿਹੜਾ ਸ਼ੂਟ ਹੋਇਆ ਸੀ, ਉਹ ਸੀ ਜਦੋਂ ਮੈਨੂੰ ਡਾਕਟਰ ਦੱਸਦਾ ਕਿ ਤੇਰੀ ਤਬੀਅਤ ਖਰਾਬ ਹੈ। ਨਹੀਂ, ਉਹ ਸੈਕੰਡ ਸੀਨ ਸੀ। ਪਹਿਲਾ ਸੀਨ ਹੀ ਇਹਨਾਂ ਨੇ ਮੇਰਾ ਖਰਾਬ ਬੰਦਿਆਂ ਨੇ ਕਿਹੜਾ ਸ਼ੁਰੂ ਕਰ ਲਿਆ ਜਾਂਦੇ ਦਾ ਦੇਖਣੀਆਂ ਚੱਲਦੀ ਉਹ ਦੱਸਣਾ ਸੀ ਨਹੀਂ, ਇਹਨਾਂ ਨੂੰ ਉਹ ਚਲੋ ਹੁਣ ਲੋਕਾਂ ਨੇ, ਮੇਰਾ ਪਹਿਲਾ ਸੀਨ ਹੀ ਉਹ ਸੀ ਜਿਹਦੇ ਵਿੱਚ ਮੈਂ, ਤੁਸੀਂ ਦੇਖ ਹੀ ਲਿਆ, ਸਟ੍ਰੈਚਰ ਤੇ ਪਿਆ ਹੁੰਦਾ, ਜਿਹਦੇ 'ਚ ਮੈਂ ਸ਼ਾਂਤ ਹੋ ਕੇ, ਤੇ ਮੈਂ ਪਹਿਲਾਂ ਤਾਂ ਮੈਨੂੰ ਗਿੱਪੀ, ਮੈਂ ਕਿਹੜਾ ਸੀਨ ਹੈ, ਕਹਿੰਦਾ ਭਾਈ ਤੂੰ ਥੱਕੇ ਬਹੁਤ ਆਇਆ, ਪਹਿਲਾਂ 2 ਘੰਟੇ ਸੌਣ ਦਾ ਸੀਨ ਹੈ। ਮੈਂ ਉਹ ਕੀ ਹੈ, ਕਹਿੰਦਾ ਬਸ ਇੱਥੇ ਪੈ ਜਾਓ, ਇਹਨਾਂ ਨੇ ਰੋਣਾ ਪਿੱਟਣਾ। ਫਿਰ ਉਹਨੇ ਮੈਨੂੰ, ਪਹਿਲਾਂ ਮੇਰਾ ਸੀਨ ਜਿਹੜਾ ਟਾਕੀ ਹੋਇਆ ਸੀ ਉਹ ਡਾਕਟਰ ਵਾਲਾ ਸੀ, ਉਹਦੇ 'ਚ ਮੈਨੂੰ ਪਹਿਲਾਂ ਅੱਧਾ ਸੀਨ ਕਰਨ 'ਚ ਦਿੱਕਤ ਆਈ, ਤੇ ਫਿਰ ਮੈਂ ਦੁਬਾਰਾ ਢਾਹ ਕੇ ਕੀਤਾ। ਮੈਂ ਕਿਹਾ ਭਾਈ ਦੁਬਾਰਾ ਸਾਰਾ ਸੀਨ ਦੁਬਾਰਾ ਕਰ ਲਿਆ। ਕਹਿੰਦੇ ਕਿਉਂ? ਮੈਂ ਕਿਹਾ ਮੈਂ ਮੂਡ ਹੁਣ ਫੜਿਆ, ਪਰ ਉਸ ਮੂਡ ਤੇ ਹੁਣ ਸੈੱਟ ਹੋਇਆ। ਉਹ ਫਿਰ ਦੁਬਾਰਾ ਮਤਲਬ 2 ਘੰਟੇ ਦੀ ਮਿਹਨਤ ਦੁਬਾਰਾ ਤੋਂ ਸ਼ੁਰੂ ਕੀਤੀ, ਕਿ ਹੁਣ ਮੈਂ ਕਿਹਾ ਮੈਨੂੰ ਪਤਾ ਲੱਗ ਗਿਆ ਮੈਂ ਕਰਨਾ ਕੀ। ਇਟ ਵਾਸ ਬਿਟ ਡਿਫਿਕਲਟ, ਬਟ ਆਈ ਅਡਾਪਟਡ ਇਟ। ਆਈ ਥਿੰਕ ਆਈ ਕੁਡ। ਸਰ ਬਿਲਕੁਲ ਤੁਹਾਡੀ ਹੀ ਤਾਰੀਫ ਹੋ ਗਈ ਸੀ ਜ਼ਿਆਦਾਤਰ ਕਰੈਕਟਰ। ਬਟ ਨਹੀਂ, ਮੈਂ ਓਨੈਸਟਲੀ ਫਿਰ ਦੱਸਾਂ ਕਿ ਮੇਰੇ ਕਰੈਕਟਰ ਦੀ ਤਾਰੀਫ ਤਾਂ ਹੋਈ ਹੈ, ਜ਼ਿੰਦਾ ਦਿਲ ਸੀ, ਥੋੜਾ ਲਾਊਡ ਬੋਲਦਾ ਹੈ, ਆਫ ਬੀਟ ਕਰੈਕਟਰ ਹੈ। ਪਰ ਇਸ ਫਿਲਮ 'ਚ ਜਿਹੜੇ ਕਰੈਕਟਰਸ ਦੀ ਐਪਰੀਸੀਏਸ਼ਨ ਹੋਈ ਹੈ, ਉਹ ਭਾਜੀ ਮਲਕੀਤ ਉਹਨਾਂ ਦੇ ਗ੍ਰੈਂਡਫਾਦਰ ਦੀ, ਯਾਨੀ ਕਿ ਪੋਤਰੇ ਦਾਦੇ ਦੀ ਜਿਹੜੀ ਕੈਮਿਸਟਰੀ ਸੀ, ਔਰ ਪਹਿਲੀ ਵਾਰ ਬਹੁਤ ਜ਼ਿਆਦਾ ਐਪਰੀਸੀਏਸ਼ਨ ਹੋਈ ਰਾਣਾ ਜੰਗ ਬਹਾਦਰ ਦੀ, ਜਿਹੜੇ ਦਾਨ ਲਾਹੌਰੀਏ ਦਾ ਜਿਨ੍ਹਾਂ ਨੇ ਇਹਦੇ 'ਚ ਕੰਮ ਕੀਤਾ, ਉਹਨਾਂ ਦੀ ਐਪਰੀਸੀਏਸ਼ਨ ਕਾਫੀ ਹੈ। ਬਾਕੀ ਸਰਦਾਰ ਸੋਹੀ, ਯੋਗਰਾਜ ਸਿੰਘ ਭਾਜੀ ਹੁਣੀ, ਕਾਫੀ ਕਰੈਕਟਰ ਜਿਹੜੇ ਐਪਰੀਸ਼ੀਏਟ ਕੀ ਹੋਏ। ਸਿਰਫ ਤੁਹਾਡੇ ਜਿਹੜੀ ਆਡੀਅנס ਹੈ ਉਹਨੂੰ ਤੁਸੀਂ ਕੁਝ ਕਹਿਣਾ ਚਾਹੋਗੇ ਪਰਿਵਾਰਕ ਫਿਲਮਾਂ ਦੇ ਬਾਰੇ? ਮੈਂ ਬਿਲਕੁਲ ਇਹੀ ਕਹਿਣਾ ਚਾਹਾਂਗਾ ਜੀ ਕਿ ਦੇਖੋ, ਅਸੀਂ ਸਿਨੇਮਾ ਤੁਹਾਡੇ ਵਾਸਤੇ ਬਣਾਉਂਦੇ ਆ ਜੀ, ਕਾਮੇਡੀ ਫਿਲਮਾਂ ਵੀ ਬਣਾਉਂਦੇ ਆ, ਹੋਰ ਆ ਜਾਣੀਆਂ ਅੱਗੋਂ। ਸਾਡਾ ਤਾਂ ਰੋਟੀ ਪਾਣੀ ਉਹਨਾਂ ਦੇ ਚੱਲੀ ਜਾਂਦੇ, ਕੋਈ ਕਾਮੇਡੀ ਫਿਲਮਾਂ ਚੱਲਣੀਆਂ, ਲੋਕਾਂ ਨੇ ਦੇਖਣੀਆਂ, ਲੋਕਾਂ ਨੇ ਹੱਸਣਾ। ਉਹ ਇੱਕ T20 ਮੈਚ ਦੀ ਤਰ੍ਹਾਂ ਹੈ ਜੀ, IPL ਦੀ ਤਰ੍ਹਾਂ। ਉਹ ਤਾਂ ਲੋਕੀ ਚੌਕੇ ਛੱਕੇ ਦੇਖਣ ਜਾਂਦੇ, ਖੁਸ਼ ਹੋ ਕੇ ਘਰ ਆ ਜਾਂਦੇ ਆ ਜੀ। ਪਰ ਕ੍ਰਿਕਟ ਦੀ ਵੈਲਿਊ ਤਾਂ ਹੀ ਹੈ ਜੇ ਟੈਸਟ ਕ੍ਰਿਕਟ ਬਚਿਆ ਰਹੇਗਾ ਤਾਂ। ਸੋ ਇਹ ਜਿਹੜਾ ਸਿਨੇਮਾ ਹੈ ਟੈਸਟ ਕ੍ਰਿਕਟ ਹੈ, ਇਹਨੂੰ ਬਚਾ ਕੇ ਰੱਖੋ। ਚੰਗਾ ਸਿਨੇਮਾ ਆਉਂਦਾ, ਫੈਮਿਲੀ ਓਰੀਐਂਟਡ ਸਿਨੇਮਾ ਆਉਂਦਾ, ਇਹਦੀ ਵੇਟ ਨਾ ਕਰਿਆ ਕਰੋ ਕਿ ਨੈਟ ਤੋਂ ਡਾਊਨਲੋਡ ਕਰਕੇ ਦੇਖਾਂਗੇ ਜਾਂ ਇਹਦੀ DVD ਆ ਜਾਏਗੀ ਤਾਂ ਦੇਖਾਂਗੇ। ਇਹਨੂੰ ਸਿਨੇਮੇ 'ਚ ਜਾ ਕੇ ਦੇਖਿਆ ਕਰੋ। ਔਰ ਸਿਨੇਮੇ ਵੀ ਬੜੀ ਮੁਸ਼ਕਲ ਦੁਬਾਰਾ ਸਰਵਾਈਵ ਕੀਤੀ ਹੈ। ਇੱਕ ਵਾਰੀ ਇੰਡਸਟਰੀ ਬੰਦ ਹੋ ਚੱਲੀ ਸੀ, ਔਰ ਇਹ ਦੁਬਾਰਾ ਜੇ ਖੜੇ ਹੋਏ ਆ ਤੇ ਇਹਦੀ ਵੈਲਿਊ ਨੂੰ ਸਮਝੋ ਔਰ ਸਿਨੇਮੇ 'ਚ ਜਾ ਕੇ ਫਿਲਮ ਦੇਖੋ। ਛੋਟਾ ਜਿਹਾ ਤੁਹਾਡਾ ਕੰਟਰੀਬਿਊਸ਼ਨ ਹੈ, ਤੁਸੀਂ 4 ਜੀਆਂ ਦੀ ਟਿਕਟ ਲੈਣੀ ਹੈ, ਪ੍ਰੋਡਿਊਸਰ ਦੇ ਕਰੋੜਾਂ ਰੁਪਏ ਲੱਗੇ ਹੁੰਦੇ ਨੇ, ਆਰਟਿਸਟ ਦਾ ਫਿਊਚਰ ਸਟੇਕ ਤੇ ਲੱਗਾ ਹੁੰਦਾ। ਸੋ ਮਸਟ ਵਾਚ ਸਪੈਸ਼ਲੀ ਥੀਸ ਕਾਈਂਡ ਆਫ ਮੂਵੀਜ਼ ਇਨ ਥੀਏਟਰਸ ਓਨਲੀ। ਮਲਕੀਤ ਜੀ, ਤੁਹਾਡੀ ਤਾਰੀਫ ਕਾਫੀ ਕੀਤੀ ਹੈ ਘੁੱਗੀ ਜੀ ਨੇ, ਤੇ ਤੁਹਾਡੇ ਅਹਿਸਾਸ ਤੁਹਾਡੇ ਇਸ ਫਿਲਮ ਦੇ ਨਾਲ ਜੁੜੇ ਹੋਏ
ਪਲ ਸਾਡੇ ਨਾਲ ਸਾਂਝੇ ਕਰੋ। ਬਿਲਕੁਲ ਜੀ, ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਅੰਬਰ ਮੋਸ਼ਨ ਪਿਕਚਰ ਜਿਨ੍ਹਾਂ ਨੇ ਮੈਨੂੰ ਐਡਾ ਵੱਡਾ ਮੌਕਾ ਦਿੱਤਾ ਜੀ। ਸੋ ਇਹ ਫਿਲਮ ਅਸੀਂ ਲਗਭਗ 30 ਤੋਂ 32 ਦਿਨ ਮੈਂ ਸ਼ੂਟ ਕੀਤੀ ਹੈ ਕੈਨੇਡਾ ਦੇ ਵਿੱਚ ਜੀ। ਉਹ 32 ਦਿਨਾਂ ਦੇ ਵਿੱਚ ਮੈਂ ਸਮਝਦਾ ਕਿ ਅਸੀਂ ਇੱਕ 100 ਸਾਲ ਦੀ ਜ਼ਿੰਦਗੀ ਜਿਉ ਕੇ ਆਏ ਹਾਂ। ਬੜੀਆਂ ਕਮਾਲ ਦੀਆਂ ਲੋਕੇਸ਼ਨਸ ਤੇ ਸ਼ੂਟ ਹੋਈ ਫਿਲਮ, ਜਿੱਥੇ ਕਦੇ ਹਿੰਦੀ ਫਿਲਮ ਵੀ ਸ਼ੂਟ ਨਹੀਂ ਹੋਈ ਉੱਥੇ ਸ਼ੂਟਿੰਗ ਕੀਤੀ ਜਾ ਕੇ। ਸੋ ਇਹ ਫਿਲਮ ਸਾਡੇ ਸਾਰਿਆਂ ਦਾ ਇੱਕ ਡ੍ਰੀਮ ਪ੍ਰੋਜੈਕਟ ਸੀ। ਗਿੱਪੀ ਗਰੇਵਾਲ ਹੁਣ ਤਾਂ ਹੈ ਹੀ ਸੀ, ਪਰ ਅਸੀਂ ਸਾਰਿਆਂ ਨੂੰ ਜਦੋਂ ਫਿਲਮ ਸ਼ੂਟ ਹੋ ਰਹੀ ਸੀ ਮਹਿਸੂਸ ਹੋਣ ਲੱਗ ਗਿਆ ਕਿ ਅਸੀਂ ਕੈਸੀ ਫਿਲਮ ਬਣਾ ਰਹੇ ਹਾਂ ਜਿਹੋ ਜਿਹੀ ਫਿਲਮ ਪੰਜਾਬੀ ਸਿਨੇਮਾ 'ਚ ਅੱਜ ਤੱਕ ਕਦੇ ਨਹੀਂ ਆਈ। ਸੋ ਮੈਂ ਸਮਝਦਾ ਮੇਰੀ ਜ਼ਿੰਦਗੀ ਦੀ ਸਭ ਤੋਂ ਬਿਹਤਰੀਨ ਫਿਲਮ ਹੈ। ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਇਹੋ ਜਿਹੀ ਫਿਲਮ ਦੇਖੀ ਹੈ, ਨਾ ਹਿੰਦੀ 'ਚ ਦੇਖੀ ਹੈ, ਨਾ ਪੰਜਾਬੀ 'ਚ ਦੇਖੀ ਹੈ। ਸੋ ਵੱਡੀ ਭਾਗ ਵਾਲੀ ਗੱਲ ਹੈ ਕਿ ਇਹੋ ਜਿਹੇ ਸਿਨੇਮੇ ਦਾ ਸਾਨੂੰ ਹਿੱਸਾ ਬਣਨ ਦਾ ਮੌਕਾ ਮਿਲਿਆ। ਸਿਨੇਮਾ ਉਦੋਂ ਹੀ ਗਰੋ ਕਰਦਾ ਜਦੋਂ ਫੈਮਿਲੀ ਸਿਨੇਮੇ 'ਚ ਆਉਂਦੀਆਂ ਨੇ। ਸੋ ਇਹ ਫਿਲਮ ਫੈਮਿਲੀ ਫਿਲਮ ਹੈ, ਲੋਕਾਂ ਨੇ ਫੈਮਲੀਆਂ ਦੇ ਨਾਲ ਦੇਖੀ ਹੈ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਵੀ ਹੈ ਸਿਨੇਮਾ ਲੈ ਕੇ ਆਈ ਜਿਹੜਾ ਫੈਮਿਲੀ ਸਿਨੇਮੇ 'ਚ ਆਉਣ ਤਾਂ ਕਿ ਸਿਨੇਮਾ ਗਰੋ ਕਰੇ। ਸੋ ਇਹ ਉਦੋਂ ਹੀ ਹੋ ਸਕਦਾ ਜਦੋਂ ਸਾਨੂੰ ਆਡੀਅנס ਭਰਨਾ ਹੁੰਗਾਰ ਦਿੰਦੀ ਹੈ, ਪ੍ਰੋਡਿਊਸਰ ਤਾਂ ਹੀ ਅੱਗੇ ਤੋਂ ਚੰਗੀ ਫਿਲਮ ਬਣਾਉਣ ਬਾਰੇ ਸੋਚਦੇ ਨੇ। ਸਰ ਇੱਕ ਚੀਜ਼ ਪੁੱਛਣੀ ਚਾਹੁੰਦਾ ਜੀ, ਤੁਹਾਨੂੰ ਤੁਹਾਡਾ ਕਰੈਕਟਰ ਨਾ ਇੰਨਾ ਜ਼ਿਆਦਾ ਡੀਪ ਸੀਗਾ ਜੀ ਕਿ ਮੈਨੂੰ ਤੁਹਾਡੀ ਜਲਦੀ ਸ਼ਕਲ ਦੇਖਣਾ ਮੈਨੂੰ ਤਾਂ ਲੱਗਦਾ ਕਿ ਹੁਣ ਮੈਂ ਵੀ ਰਹੂੰਗਾ, ਸ਼ਾਇਦ ਭਾਜੀ ਵੀ ਰਹੂੰਗਾ। ਕਿੰਨੀ ਕਾਮੇਡੀ ਰੋਲ 'ਚ ਅਸੀਂ ਤੁਹਾਨੂੰ ਕਦੋਂ ਦੇਖ ਰਹੇ ਹਾਂ ਜੀ? ਕਾਮੇਡੀ ਤਾਂ ਹੁਣ ਪ੍ਰੋਡਿਊਸਰ ਨੇ ਡਿਪੈਂਡ ਕਰਦਾ ਜੀ। ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਜੇ ਕੋਈ ਵਿਚਾਰਾ ਜਾਂ ਦੁਖੀ ਜਾਂ ਬਾਪੂ ਚਾਹੀਦਾ ਇਹਨੂੰ ਲੈ ਲਓ। ਸੋ ਇਹ ਟ੍ਰੈਂਡ ਬਣ ਜਾਂਦਾ ਨੇ ਇੰਡਸਟਰੀ 'ਚ। ਉਹ ਕਹਿੰਦੇ ਵੀ ਇਹੋ ਜਿਹਾ ਬੰਦਾ ਆਪਣਾ ਰੋਲ ਕਰ ਸਕਦਾ ਹੈ, ਕੋਈ ਇਹੋ ਜਿਹਾ ਰੋਲ ਕਰਨਾ ਤਾਂ ਫਲਾਣਾ ਬੰਦਾ ਕਰ ਸਕਦਾ। ਸੋ ਟ੍ਰੈਂਡ ਬਣਦੇ ਨੇ, ਨਵੇਂ ਲੋਕ ਆਉਂਦੇ ਨੇ, ਜਿਵੇਂ ਗਿੱਪੀ ਹੋਰਾਂ ਨੇ ਟ੍ਰੈਂਡ ਤੋੜੇ ਨੇ, ਨਵੇਂ ਲੋਕ ਆਉਂਦੇ ਨੇ ਟ੍ਰੈਂਡ ਤੋੜਦੇ ਨੇ। ਸੋ ਜਲਦੀ ਕੋਈ ਮੌਕਾ ਮਿਲੂਗਾ ਆਪਾਂ ਕਮੇਡੀ ਵੀ ਕਰਾਂਗੇ। ਤਾਂ ਤੁਸੀਂ ਜਿਸ ਤਰ੍ਹਾਂ ਘੁੱਗੀ ਭਾਜੀ ਨੂੰ ਡਾਂਟਿਆ ਮੂਵੀ 'ਚ ਨਾ, ਉਹ ਵੀ ਨਹੀਂ ਵਿਚਾਰਾ ਕਹਿਣ ਵਾਲਾ ਜੀ। ਨਹੀਂ, ਉਹ ਮੈਂ ਵੈਸੇ ਨਹੀਂ ਡਾਂਟਿਆ, ਉਹ ਕਰੈਕਟਰ ਦੀ ਡਿਮਾਂਡ ਸੀ ਜੀ। ਉਹ ਅਮਰ ਸਿੰਘ ਨਾਂ ਦਾ ਕਰੈਕਟਰ ਸੀ ਡਾਂਸ ਦਾ, ਉਹ ਮਲਕੀਤ ਰਾਉਣੀ ਨਹੀਂ ਸੀ ਡਾਂਸ ਦਾ। ਮੈਂ ਤਾਂ ਮੇਰੇ ਲਈ ਤਾਂ ਬਹੁਤ ਰਿਸਪੈਕਟਡ ਨੇ, ਅਸੀਂ ਗੁਰਭਾਈ ਵੀ ਹੈ ਜੀ ਸਭ ਬਹੁਤ ਸਾਰੇ। ਕਿਉਂਕਿ ਪੰਜਾਬੀ ਸਿਨੇਮੇ ਵਿੱਚ ਵੀ ਜਾਂ ਹਰ ਸਿਨੇਮੇ ਵਿੱਚ ਵੀ ਬਹੁਤ ਥੋੜੇ ਲੋਕ ਹੁੰਦੇ ਨੇ ਜਿਹੜੇ ਇਸ ਕਲਾ ਲਈ ਸੰਜੀਦਾ ਤੌਰ ਤੇ ਕੰਮ ਕਰਦੇ ਨੇ। ਸਰ ਅਸੀਂ ਫੂਲ ਸਿਨੇਮਾ ਨੂੰ ਵੀ ਨਾ ਇਸੇ ਕਰਕੇ ਅਸੀਂ ਚਾਹੁੰਦੇ, ਸਾਡੇ ਕੋਲ ਆਪਸ਼ਨ ਸੀ ਕਿ ਨਵਾਂ ਪੂਰਾ ਬਣਾ ਕੇ ਮਾਡਰਨਾਈਜ਼ ਕਰ ਦਈਏ, ਬਟ ਅਸੀਂ ਪੂਰਾ ਦਾ ਪੂਰਾ ਹੈਰੀਟੇਜ ਨੂੰ ਦੁਬਾਰਾ ਨਹੀਂ ਉਹ ਨਾ ਤੁਸੀਂ ਕੰਮ ਕਦੇ ਕਰੇ। ਬਹੁਤ ਵਧੀਆ ਕੀਤਾ ਸਾਡੇ ਤਾਂ ਮਾਰਬਲ ਲਾ ਕੇ ਸਾਰਿਆਂ ਨੇ ਲਾਏ ਹੋਏ ਮਾਰਬਲ। ਸਾਡੇ ਲਈ ਤਾਂ ਵੈਲਿਊਜ਼ ਇਹ ਹੈ, ਅਸੀਂ ਵੀ ਫਿਲਮ ਸੰਸਕਾਰਾਂ ਦੀ ਗੱਲ ਕਰਦੇ ਹਾਂ, ਚੰਗੀ ਸੋਚ ਇਹਦੀ ਹੋਰ 10 ਸਾਲ ਠਹਿਰ ਜਾਓ ਭਾਜੀ, ਫਿਲਮ ਨਾਮ ਹੀ ਲਾਓ ਇਹਦੀ ਟਿਕਟ ਲਾ ਦੇ ਲੋਕਾਂ ਨੂੰ ਦੇਖਣਾ ਹੀ ਹੈ। ਸਹੀ ਕਹਿ ਰਹੇ ਹੋ ਕਿ ਭਾਈ ਬਿਲਕੁਲ ਸਹੀ ਕਹਿ ਰਹੇ ਹੋ। ਇਹਦੀ ਆਪਣੀ ਹੈਰੀਟੇਜ ਵੈਲਿਊ। ਸਰ ਲਾਸਟ 2 ਕੁਐਸਚਨ ਜੀ, ਇਸ ਮੂਵੀ ਸਰ ਗ੍ਲਿਸਰੀਨ ਕਿੰਨੀ ਕੀ ਯੂਜ਼ ਹੋਈ ਜੇ ਹੋਈ ਹੈ? ਗ੍ਲਿਸਰੀਨ ਅਸੀਂ ਤਾਂ ਨਹੀਂ ਯੂਜ਼ ਕੀਤੀ। ਇਹਦਾ ਤਾਂ ਕੋਈ ਰੋਣ ਵਾਲਾ ਖੈਰ ਚ ਸੀਨ ਨਹੀਂ ਸੀ, ਬਟ ਮੈਂ ਗੱਲ ਕਰਦਾ ਮੇਰੇ ਖਿਆਲ ਨਾਲ ਇਹ ਫਸਟ ਮੂਵੀ ਹੋਏਗੀ ਜਿਹਦੇ ਚ ਇਮੋਸ਼ਨ ਇੰਨਾ ਭਾਰੂ ਸੀ ਸਾਡੇ ਤੇ ਵੀ ਕਿ ਮੈਨੂੰ ਨਹੀਂ ਲੱਗਦਾ ਕਿਸੇ ਆਰਟਿਸਟ ਨੇ ਗਲਿਸਰੀਨ ਦਾ ਯੂਜ਼ ਕੀਤਾ ਹੋਵੇਗਾ। ਇਮੋਸ਼ਨ ਹੀ ਇੰਨਾ ਜ਼ਬਰਦਸਤ ਸੀ, ਜਦੋਂ ਐਡਾ ਪਿਆਰਾ ਜਿਹਾ ਪੋਤਰੇ ਨਾਲ ਸੀਨ ਕਰਨਾ ਹੋਵੇ ਤੇ ਉਹ ਤੁਹਾਨੂੰ ਇਮੋਸ਼ਨਲੀ ਕੋਈ ਗੱਲ ਕਹਿ ਰਿਹਾ ਉਹ ਰੋਣਾ ਆਪਣੇ ਆਪ ਹੀ ਆ ਜਾਂਦਾ। ਆਰਟਿਸਟ ਨੂੰ, ਸਹੀ ਆਰਟਿਸਟ ਨੂੰ ਜਦੋਂ ਇਨਵੋਲਵ ਹੁੰਦਾ ਨਾ, ਅਸੀਂ ਤੁਹਾਨੂੰ ਇੱਕ ਰਾਜ਼ ਦੀ ਗੱਲ ਦੱਸਦਾ, ਅਸੀਂ ਕਦੀ ਦੱਸੀ ਨਹੀਂ ਵੈਸੇ। ਅਸੀਂ ਜਦੋਂ ਗਲਿਸਰੀਨ ਦੀ ਉਦੋਂ ਲੋੜ ਪੈਂਦੀ ਜਦੋਂ ਢਿੱਡੋਂ ਇਨਵੋਲਵ ਨਹੀਂ ਹੁੰਦੇ, ਦਿਲੋਂ ਇਨਵੋਲਵ ਹੁੰਦੇ, परफॉर्म कर रहे हैं। हाँ भाई क्या सीन है, कहता है इसको सर वो आता है तो आप माँ को हाथ पकड़ के आप बोलते हो, तो माँ कहती ना जाओ, तो आप कहते मुझे जाना पड़ेगा। अच्छा चलो ग्लिसरीन, हाँ ठीक है मतलब हाँ हो गया चलो। वो इथों नहीं ਹੁੰਦਾ, आई स्वेयर टू गॉड। ਉਹ ਪਰਫਾਰਮੈਂਸ ਹੁੰਦੀ ਹੈ, ਲੋਕਾਂ ਨੂੰ ਲੱਗਦਾ ਕਿ ਬਹੁਤ ਅੱਛਾ ਹੋਇਆ, ਮਾਂ ਵੀ ਬਹੁਤ ਸੋਹਣਾ ਹੋਈ। ਇਹ ਜਿਹੜੀ ਫਿਲਮ ਸੀ ਨਾ ਸਾਡੇ ਧੁਰ ਅੰਦਰੋਂ ਸੀ ਬਿਲਕੁਲ। ਇਹਦੇ ਵਿੱਚ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸੀ ਤੇ ਗਲਿਸਰੀਨ ਤੇ ਕਹਿਣਾ ਪੈਂਦਾ ਸੀ ਬਲਕਿ ਜੀ ਥੋੜਾ ਜਿਹਾ ਰੋਣਾ ਘਟਾ ਦਿਓ। ਥੋੜਾ ਜ਼ਿਆਦਾ ਸਹੀ ਗੱਲ ਹੈ, ਬਹੁਤ ਵਾਰ ਹੋਇਆ ਥੋੜਾ ਜ਼ਿਆਦਾ ਹੋ ਗਿਆ, ਘਟਾ ਲਓ ਥੋੜਾ। ਸੋ ਪੰਜਾਬੀ ਦਰਸ਼ਕਾਂ ਨੂੰ, ਪੰਜਾਬੀ ਸਿਨੇਮੇ ਦੇ ਲੋਕਾਂ ਨੂੰ, ਪੰਜਾਬੀ ਜ਼ੁਬਾਨ ਦੇ ਲੋਕਾਂ ਲਈ ਇੱਕ ਅਪੀਲ ਹੈ ਜੀ, ਜਿਵੇਂ ਅਸੀਂ ਆਪਣੇ ਬੱਚਿਆਂ ਲਈ ਪ੍ਰਾਪਰਟੀ, ਬੈਂਕ ਬੈਲੈਂਸ ਛੱਡ ਕੇ ਜਾਂਦੇ ਹਾਂ, ਕੋਠੀਆਂ ਛੱਡ ਕੇ ਜਾਂਦੇ ਹਾਂ, ਜ਼ਮੀਨਾਂ ਛੱਡ ਕੇ ਜਾਂਦੇ ਹਾਂ, ਸੋ ਸਾਡਾ ਫਰਜ਼ ਬਣਦਾ ਆਪਣੇ ਬੱਚਿਆਂ ਲਈ ਚੰਗਾ ਵਾਤਾਵਰਨ, ਚੰਗਾ ਸਿਨੇਮਾ ਤੇ ਚੰਗਾ ਕਲਚਰ ਛੱਡ ਕੇ ਜਾਈਏ। ਇਹ ਉਦੋਂ ਹੀ ਹੋਊਗਾ ਜੇ ਅਸੀਂ ਚੰਗੇ ਸਿਨੇਮੇ ਨੂੰ ਪਿਆਰ ਕਰਾਂਗੇ, ਚੰਗੇ ਸਿਨੇਮੇ ਨੂੰ ਐਪਰੀਸ਼ੀਏਟ ਕਰਾਂਗੇ। ਇਹ ਬਹੁਤ ਜ਼ਰੂਰੀ ਹੈ ਕਿ ਚੰਗਾ ਸਿਨੇਮਾ ਬੱਚਿਆਂ ਲਈ ਛੱਡ ਕੇ ਜਾਈਏ ਤੇ ਚੰਗੇ ਸਿਨੇਮੇ ਨੂੰ ਅਸੀਂ ਐਪਰੀਸ਼ੀਏਟ ਕਰੀਏ। ਅਸੀਂ ਇੱਕ ਮੈਸੇਜ ਜ਼ਰੂਰ ਦੇਣਾ ਚਾਹਾਂਗੇ, ਫਿਲਮ 'ਚ ਵੀ ਮੈਸੇਜ ਦਿੱਤਾ, ਤੁਹਾਡੇ ਥਰੂ ਬਹੁਤ ਜਲਦੀ ਸਪਰੈਡ ਹੋਏਗਾ ਕਿ ਗੁਰੂ ਨਾਨਕ ਸਾਹਿਬ ਦਾ 550ਵਾਂ ਸਾਲ ਅਸੀਂ ਪ੍ਰਕਾਸ਼ ਉਤਸਵ ਦਾ ਮਨਾ ਰਹੇ ਹਾਂ। ਇਹ 'ਚ ਜਿੰਨੇ ਲਾ ਸਕਦੇ ਹੋ ਰੁੱਖ ਲਾਓ, ਗ੍ਰੀਨਰੀ ਨੂੰ ਤਰਜੀਹ ਦਿਓ, ਪੰਜਾਬ ਨੂੰ ਹਰਾ ਭਰਾ ਕਰ ਦਈਏ, ਪੰਜਾਬ ਨੂੰ ਗ੍ਰੀਨ ਕਰ ਦਈਏ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਜਿੱਥੇ ਥਾਂ ਲੱਭੇ ਰੁੱਖ ਜ਼ਰੂਰ ਲਾਓ। ਪਾਣੀ ਬਾਰੇ, ਪਾਣੀ ਜਦੋਂ ਰੁੱਖ ਲੱਗ ਗਏ ਨਾ ਜੀ, ਪਾਣੀ ਆਪਣੇ ਆਪ ਲੈਵਲ ਪਾਣੀ ਵਧੇਗਾ, ਰੁੱਖ ਵਧਣ ਨਾਲ ਸਾਡਾ ਟੈਂਪਰੇਚਰ ਸੈੱਟ ਹੋਏਗਾ, ਜਿਹੜੀ ਪਾਣੀ ਦੀ ਵੈਪੋਰੇਸ਼ਨ ਹੈ ਉਹ ਕੰਟਰੋਲ ਹੋਏਗੀ। ਪਾਣੀ ਦਾ ਅਸੀਂ ਇੱਕ ਅੱਜ ਕੱਲ੍ਹ ਬੜਾ ਅੱਛਾ ਲੋਕਾਂ ਦੇ ਵਿੱਚ ਮੈਂ ਕਹਿੰਦਾ ਅਵੇਅਰਨੈਸ ਆ ਗਈ ਹੈ ਕਿ ਲੋਕਾਂ ਨੇ ਹੁਣ ਰੇਨ ਹਾਰਵੈਸਟਿੰਗ ਪਿਟਸ
आप बनाने शुरू करते हैं। ये बड़ा अच्छा चलन शुरू होया। कुछ सरकार ने भी कंपल्शन लाई है घरों के विच भी। चंडीगढ़ मोहाली में देखिया कि हर कनाल के घर विच रेन हारवैसटिंग वाटर, जे ये चीज़ां चल पैणगियां, आपां रेन वाटर नूं सांभण लग पे, रुख लाउण लग पे, तुसीं देखिओ अगले आउण वाले 10 सालां पानी दा लेवल फिर अप होएगा, फिर असीं भावें टोया पट के ते मग्गा भर के नालिया करिए। थैंक यू जी, मेहरबानी।